अस्सलाम वालेकुम। अच्छा जी, सीसीडी ने ये कर दिता, सीसीडी ने वो कर दिता, सीसीडी ने इन्ने बंदे नगाते, सीसीडी दे हुंदियां हुण जनाबे अली बुढ़ियां 10 किलो सोना पा के फिरदियां रहणगीਆਂ, कोई ਉਹਨਾਂ ਨੂੰ ਮਾਈ ਦਾ ਲਾਲ ਹੱਥ ਨਹੀਂ ਪਾ ਸਕੇਗਾ। ਉਹ ਭਾਈਜਾਨ ਹੁਣ ਉਹ ਕਾਰਵਾਈਆਂ ਕਿੱਥੇ ਨੇ? ਸਿਆਣਿਆਂ ਨੇ ਕਿਹਾ ਵਾ ਅੱਗਾ ਦੌੜ ਤੇ ਪਿੱਛਾ ਚੌੜ। ਉਹ ਹਾਲ ਕਰਨ ਦੀ ਹੈ ਸਾਡੀ ਪੰਜਾਬ ਹਕੂਮਤ ਮੁਖਤਲਿਫ ਮਹਿਕਮਿਆਂ ਦੇ ਨਾਲ। ਨਵੇਂ ਮਹਿਕਮੇ ਤੇ ਮਹਿਕਮੇ ਬਣਾਈ ਜਾਂਦੇ ਆ, ਪਿਛਲੇ ਜਿਹੜੇ ਮਹਿਕਮੇ ਬਣਾਏ ਹੋਏ ਆ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਪਿਆ। ਕ੍ਰਾਈਮ ਕੰਟਰੋਲ ਡਿਪਾਰਟਮੈਂਟ ਬਣਿਆ ਤੇ ਸਾਡੇ ਪੰਜਾਬ ਦੇ ਸ਼ਹਿਰੀਆਂ ਨੂੰ ਇੱਕ ਤਹੱਫੁਜ਼ ਵਾਸਤੇ ਨਵੀਂ ਚੀਜ਼ ਮਿਲ ਗਈ। ਉਹਨਾਂ ਨੇ ਆਰਾਮ ਨਾਲ ਘਰੋਂ ਆਉਣਾ, ਆਰਾਮ ਨਾਲ ਘਰ ਚਲ ਜਾਣਾ, ਕਿਸੇ ਬੰਦੇ ਨੇ ਉਹਨਾਂ ਨੂੰ ਪੁੱਛਣਾ ਤੱਕ ਨਹੀਂ। ਚੁਣ ਚੁਣ ਕੇ ਡਾਕੂਆਂ ਨੂੰ ਉਹਨਾਂ ਦੇ ਮੰਤਕੀ ਅੰਜਾਮ ਤੱਕ ਪਹੁੰਚਾਇਆ ਗਿਆ। ਚੁਣ ਚੁਣ ਕੇ ਮਨਸ਼ਿਆਤ ਫਰੋਸ਼ਾਂ ਨੂੰ ਖਤਮ ਕੀਤਾ ਗਿਆ। ਚੁਣ ਚੁਣ ਕੇ ਸ਼ੂਟਰ ਜਿਹੜੇ ਸੀਗੇ ਉਹਨਾਂ ਨੂੰ ਖਤਮ ਕੀਤਾ ਗਿਆ। ਲੇਕਿਨ ਅਚਾਨਕ ਜਿਹੜੀਆਂ ਕਾਰਵਾਈਆਂ ਉਹ ਥੰਮ ਗਈਆਂ। ਵਜ੍ਹਾ ਤੁਹਾਨੂੰ ਦੱਸਣ ਲੱਗਾ ਵਾਂ ਕਿ ਵਜ੍ਹਾ ਕੀ ਬਣ ਗਈ। ਵਜ੍ਹਾ ਇਹ ਬਣ ਗਈ, ਪੰਜਾਬ ਗੌਰਮੈਂਟ ਨੇ ਜਿਹੜੇ ਕ੍ਰਾਈਮ ਕੰਟਰੋਲ ਡਿਪਾਰਟਮੈਂਟ ਬਣਦਿਆਂ ਹੀ ਵਾਅਦੇ ਕੀਤੇ ਸੀ, ਉਹਨਾਂ ਦੇ ਵਿੱਚੋਂ ਚਵਾਨੀ ਵੀ ਵਫਾ ਨਹੀਂ ਕੀਤੀ। ਯਾਨੀ ਕਿ ਰੁਪਈਏ ਦੇ ਵਿੱਚੋਂ ਚਵਾਨੀ ਵੀ ਵਫਾ ਨਹੀਂ ਕੀਤੀ। ਨਾ ਉਹਨਾਂ ਨੂੰ ਗੱਡੀਆਂ ਲੈ ਕੇ ਦਿੱਤੀਆਂ, ਨਾ ਉਹਨਾਂ ਨੂੰ ਥਾਣੇ ਬਣਾ ਕੇ ਦਿੱਤੇ, ਨਾ ਉਹਨਾਂ ਨੂੰ ਦਫ਼ਤਰ ਬਣਾ ਕੇ ਦਿੱਤੇ, ਨਾ ਹੀ ਉਹਨਾਂ ਨੂੰ ਕੋਈ ਥਵੰਟੂ ਚੰਗੇ ਦਿੱਤੇ ਜਿਹਦੇ ਨਾਲ ਉਹ ਵੀ ਤਹੱਫੁਜ਼ ਦਾ ਅਹਿਸਾਸ ਕਰ ਸਕਣ। ਉਹ ਤਾਂ ਸਾਡੇ ਤਹੱਫੁਜ਼ ਵਾਸਤੇ ਬਣਾਇਆ ਸੀ ਨਾ। ਉਹ ਭਾਈਜਾਨ ਉਹਨਾਂ ਨੂੰ ਤਾਂ ਕਿਸੇ ਨੇ ਤਹੱਫੁਜ਼ ਦੇਣਾ ਨਾ, ਉਹਨਾਂ ਨੂੰ ਵੀ ਉਹ ਤਹੱਫੁਜ਼ ਮੁਹੱਈਆ ਨਹੀਂ ਕੀਤਾ ਗਿਆ ਜਿਹਦੇ ਨਾਲ ਉਹ ਖੁੱਲ੍ਹ ਕੇ ਕੰਮ ਕਰ ਸਕਣ। ਫਿਰ ਜਨਾਬੇ ਲਈ ਇੱਕ ਵਾਅਦਾ ਕੀਤਾ ਗਿਆ, ਜਿਹੜੇ ਵੱਡੇ ਵੱਡੇ ਗੈਂਗ ਆ ਮੁਖਤਲਿਫ ਸ਼ਹਿਰਾਂ ਦੇ ਵਿੱਚ ਕੰਮ ਕਰਦੇ ਪਏ ਆ, ਤੁਸੀਂ ਉਹਨਾਂ ਨੂੰ ਖਤਮ ਕਰੋ, ਤੁਹਾਨੂੰ ਕਰੋੜ ਰੁਪਇਆ ਇਨਾਮ ਮਿਲੇਗਾ, ਤੁਹਾਨੂੰ 1.5 ਕਰੋੜ ਇਨਾਮ ਮਿਲੇਗਾ, ਤੁਹਾਨੂੰ 2 ਕਰੋੜ ਇਨਾਮ ਮਿਲੇਗਾ, ਤੁਹਾਨੂੰ 2.5 ਕਰੋੜ ਇਨਾਮ ਮਿਲੇਗਾ। ਇਹ ਵੱਡੇ ਵੱਡੇ ਗੈਂਗ ਖਤਮ ਕਰ ਦਿਓ। ਸੀਸੀਡੀ ਨੇ ਜਨਾਬੇ ਲਈ ਦਿਨ ਰਾਤ ਇੱਕ ਕਰਕੇ ਵੱਡੇ ਵੱਡੇ ਗੈਂਗ ਖਤਮ ਕੀਤੇ। 4-4 ਰਾਤਾਂ ਸੀਸੀਡੀ ਦੇ ਅਹਿਲਕਾਰ ਜਾਗਦੇ ਰਹੇ ਗੈਂਗ ਖਤਮ ਕਰਨ ਵਾਸਤੇ, ਲੇਕਿਨ ਲੱਭਾ ਉਹਨਾਂ ਨੂੰ ਕੀ? ਸਮਝ ਤੇ ਗਏ ਹੋਣੇ, ਯਾਨੀ ਕਿ ਕੱਖ ਵੀ ਨਹੀਂ ਲੱਭਾ ਉਹਨਾਂ ਨੂੰ। ਉਹਨਾਂ ਦੀ ਮਿਹਨਤ ਸਾਰੀ ਦੀ ਸਾਰੀ ਰਾਇ ਗਈ। ਕੁਝ ਦੋਸਤ ਐਸੇ ਸੀਸੀਡੀ ਦੇ ਆ ਜਿਹੜੇ ਯਕੀਨ ਕਰੋ ਕਿ ਵਾਪਸ ਆਉਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਡੀ ਹੁਣ ਜਾਨ ਛਡਾਓ ਇਸ ਮਹਿਕਮੇ ਕੋਲੋਂ, ਜਦੋਂ ਦੇਣ ਹੀ ਕੱਖ ਨਹੀਂ ਡੇ। ਅਸੀਂ ਜਨਾਬੇ ਲਈ ਏਡੇ ਏਡੇ ਵੱਡੇ ਸ਼ੂਟਰ ਜਿਹੜੇ ਆ ਉਹਨਾਂ ਨੂੰ ਮਾਰਦੇ ਪਏ ਆ। ਸਾਡੇ ਨਿਆਣਿਆਂ ਦਾ ਅਹਿਸਾਸ ਕਿੰਨੇ ਕਰਨਾ ਵਾ? ਸਾਡੇ ਬੁੱਢੇ ਵਾਲਦੈਨ ਦਾ ਅਹਿਸਾਸ ਕਿੰਨੇ ਕਰਨਾ? ਉਹ ਭਾਈ ਉਹਨਾਂ ਨੂੰ ਵੀ ਤਹੱਫੁਜ਼ ਚਾਹੀਦਾ ਵਾ। ਫਿਰ ਤੁਸੀਂ ਵਾਅਦਾ ਕੀਤਾ ਜਨਾਬੇ ਲਈ, ਜਿਹੜਾ ਬੰਦਾ ਅੱਛੀ ਪਰਫਾਰਮੈਂਸ ਦੇਗਾ ਉਹਨੂੰ ਜਨਾਬੇ ਲਈ ਤੁਰਕੀ ਦਾ ਦੌਰਾ ਕਰਾਵਾਂਗੇ, ਉਹਨੂੰ ਉਮਰਾ ਕਰਾਵਾਂਗੇ, ਉਹਨਾਂ ਦਾ ਟੂਰ ਮਰੀ ਲੈ ਕੇ ਜਾਵਾਂਗੇ। ਭਾਈ ਜਦੋਂ ਅਸੀਂ ਕੁਛ ਕਰ ਹੀ ਨਹੀਂ ਸਕਦੇ ਤੇ ਫਿਰ ਤੁਹਾਨੂੰ ਐਡੇ ਵਾਅਦੇ ਵਈਦ ਕਰਨ ਦੀ ਜ਼ਰੂਰਤ ਵੀ ਨਹੀਂ ਹੈ। ਇਹਨਾਂ ਨੇ ਜਨਾਬ ਵਾਅਦੇ ਕੀਤੇ, ਹਰ ਸੀਓ ਨੂੰ ਇੱਕ ਗੱਡੀ ਦਿੱਤੀ ਜਾਏਗੀ, ਬੁਲਟ ਪ੍ਰੂਫ ਗੱਡੀਆਂ ਦਿੱਤੀਆਂ ਜਾਣਗੀਆਂ। ਉਹਨਾਂ ਵਿਚਾਰਿਆਂ ਨੇ ਆਪਣੀਆਂ ਗੱਡੀਆਂ ਤੇ ਕਾਰਵਾਈਆਂ ਕਰ ਕਰਕੇ ਆਪਣੇ ਇੰਜਨ, ਆਪਣੇ ਨਹੀਂ ਆਪਣੀਆਂ ਗੱਡੀਆਂ ਦੇ ਇੰਜਨਾਂ ਦਾ ਬੇੜਾ ਗਰਕ ਕਰ ਲਿਆ ਵਾ। ਹੁਣ ਉਹਨਾਂ ਦੀਆਂ ਗੱਡੀਆਂ ਇਸ ਕਾਬਲ ਨਹੀਂ ਰਹੀਆਂ ਕਿ ਉਹ ਕਿਤੇ ਜਾ ਕੇ ਕੰਮ ਕਰ ਸਕਣ। ਤੇ ਸਾਡੀ ਗੌਰਮੈਂਟ ਨੇ ਉਹਨਾਂ ਨੂੰ ਕੀ ਦਿੱਤਾ? ਕੱਖ ਵੀ ਨਹੀਂ। ਯਾਨੀ ਕਿ ਸੁੱਕੇ ਤੇ ਮਿਲ ਮਾਈ ਆ। ਮੈਂ ਪੰਜਾਬ ਗੌਰਮੈਂਟ ਨੂੰ ਗੁਜ਼ਾਰਿਸ਼ ਕਰਾਂਗਾ, ਅਗਰ ਕੋਈ ਮਹਿਕਮਾ ਅੱਛਾ ਕੰਮ ਕਰਨ ਲੱਗ ਜਾਂਦਾ ਵਾ ਤੇ ਖੁਦਾ ਦਾ ਨਾਮ ਆ ਉਹਨੂੰ ਸਹੂਲੀਅਤ ਪੂਰੀਆਂ ਦਿੱਤੀਆਂ ਜਾਣ ਤਾਂ ਕਿ ਉਹ ਅੱਛੇ ਤਰੀਕੇ ਦੇ ਨਾਲ ਕੰਮ ਕਰੇ, ਜਿੱਦਾਂ ਇਹਨਾਂ ਨੇ ਪਹਿਲੇ 3 ਮਹੀਨੇ ਕੰਮ ਕੀਤਾ ਵਾ। ਮੈਂ ਸਿਰਫ ਫੈਸਲਾਬਾਦ ਦੀ ਗੱਲ ਕਰਦਾ ਵਾਂ। 2 ਦਰਜਨ ਤੋਂ ਜ਼ਿਆਦਾ ਮਨਸ਼ਿਆਤ ਫਰੋਸ਼ ਬੰਨੇ ਲੱਗ ਗਏ, 2 ਦਰਜਨ ਤੋਂ ਜ਼ਿਆਦਾ ਡਾਕੂ ਬੰਨੇ ਲੱਗ ਗਏ, 2 ਦਰਜਨ ਤੋਂ ਜ਼ਿਆਦਾ ਸ਼ੂਟਰ ਬੰਨੇ ਲੱਗ ਗਏ। ਹੋਰ ਤੁਸੀਂ ਫੈਸਲਾਬਾਦ ਦੀ ਸੀਸੀਡੀ ਕੋ ਲੈਣਾ ਕੀ ਆ? ਅਸੀਂ ਓਵਰਆਲ ਸੀਸੀਡੀ ਦੀ ਵੀ ਗੱਲ ਕਰਦੇ ਪਏ ਹਾਂ। ਐਡੀਸ਼ਨਲ ਆਈਜੀ ਸੇਲਜ਼ਫਰ ਚੱਠਾ ਦੀ ਗੱਲ ਕਰਦੇ ਪਏ ਹਾਂ, ਜਿਹਨੇ ਦਿਨ ਰਾਤ ਇੱਕ ਕਰਕੇ ਇਸ ਮਹਿਕਮੇ ਨੂੰ 4 ਚੰਦ ਲਾ ਦਿੱਤੇ। ਲੇਕਿਨ ਤੁਸੀਂ ਹੁਣ 3 ਚੰਦ ਤਾਂ ਰਹਿਣ ਦਿਓ। ਚਲੋ ਇੱਕ ਅੱਧਾ ਜਿਹੜਾ ਸੀ ਉਹਨੂੰ ਮਾਈਨਸ ਕਰ ਲਓ, 3 ਚੰਦਾਂ ਵਾਲੀ ਸੀਸੀਡੀ ਰਹਿਣ ਦਿਓ। ਇਹਨਾਂ ਨੂੰ ਜਿਹੜੇ ਵਾਅਦੇ ਵਈਦ ਕੀਤੇ ਗਏ ਸੀ ਉਹ ਪੂਰੇ ਕਰ ਦਿਓ। ਤੁਹਾਡੀ ਮਿਹਰਬਾਨੀ ਹੈ।